ਸੈਦੇ ਦਾ ਸਾਲੀਆਂ ਨੂੰ ਉਹਨਾਂ ਦੀਆਂ ਪਾਈਆਂ ਬੁਝਾਰਤਾਂ ਦਾ ਜਵਾਬ। ਹਿੱਸਾ ਅਵਲ। ਅਨੀ ਸੋਹਣੀਏ ਛੈਲ ਮਲੂਕ ਕੁੜੀਏ, ਅੱਗੇ ਘੜੇ ਦੇ ਕਦਰ ਕੀ ਘੜੀ ਦਾ ਨੀ। 360 ਦੇ ਵਿੱਚ ਬਲਕੀਸ ਰਾਣੀ, ਐਲਚੀ ਛੱਲਾ ਜਾਦੂ ਜੜੀ ਦਾ ਨੀ। ਸੈਦਾ ਜਵਾਬ ਦੇ ਰਿਹਾ ਹੈ ਜਿਹੜਾ ਸਾਲੀਆਂ ਪਿਛਲੇ ਹਿੱਸੇ ਵਿੱਚ ਚੀਚੀ ਦਾ ਛੱਲਾ ਮੰਗਿਆ ਈ ਤੇ ਛੱਲਾ ਵੀ ਅਨਮੋਲ। ਉਸ ਦਾ ਜਵਾਬ ਦੇ ਰਿਹਾ, ਉਸ ਬੁਝਾਰਤ ਦਾ ਜਵਾਬ ਦੇ ਰਿਹਾ ਬਈ ਹਜ਼ਰਤ ਸੁਲੇਮਾਨ अलैहिस्सलाम ਦੇ 360 ਹਰਮ ਆਨ। ਉਹਨਾਂ ਹਰਮਾਂ ਵਿੱਚ ਬਲਕੀਸ ਸਾਰਿਆਂ ਦੀ ਸਰਦਾਰ ਆਈ, ਜਿਹੜੀ ਹਜ਼ਰਤ ਸੁਲੇਮਾਨ ਦੀ ਗੈਰ ਮੌਜੂਦਗੀ ਵਿੱਚ ਹੁਕਮਨਾਮਿਆਂ ਤੇ ਮੋਹਰਾਂ ਲਾ ਕੇ ਹੁਕਮਨਾਮੇ ਜਾਰੀ ਕਰਦੀ ਆਈ। ਉਹ ਮੋਹਰ ਚੂੰਕਿ ਬਲਕੀਸ ਦੀ ਚੀਚੀ ਦੇ ਛੱਲੇ ਵਿੱਚ ਆਈ ਤੇ ਇਸ ਲਈ ਸੈਦਾ ਆਖ ਰਿਹਾ ਉਹ ਅਨਮੋਲ ਛੱਲਾ, ਉਹ ਜਾਦੂ ਦਾ ਛੱਲਾ ਬਲਕੀਸ ਰਾਣੀ ਦਾ ਹੀ ਇਹ ਇਸ ਬੁਝਾਰਤ ਦਾ ਜਵਾਬ ਦੇ ਰਿਹਾ। ਚੜਿਆ ਸਾਵਣ ਤੇ ਬਾਗ ਬਹਾਰ ਹੋਈ, ਦਬ ਘਾਹ ਤੇ ਜ਼ੋਰ ਹੈ ਨੜੀ ਦਾ ਨੀ। ਦਿੰਦੀ ਦੁੱਧ ਅਣ ਯਦੜੀ ਚਿੜੀ ਆਪੇ, ਟੰਗੀ ਪਾ ਰੱਸਾ ਜਦੋਂ ਗੜੀ ਦਾ ਨੀ। ਇਹ ਪਿਛਲੇ ਹਿੱਸੇ ਵਿੱਚ ਕੁੜੀਆਂ ਸਾਲੀਆਂ ਸੈਦੇ ਦੀਆਂ ਇਹ ਤਲਬ ਕੀਤੀ ਹੈ, ਇਹ ਬੁਝਾਰਤ ਪਾਈ ਹੈ ਬਸ ਸਨ ਅਣ ਯਦੜੀ ਚਿੜੀ ਦਾ ਦੁੱਧ ਚਾਹੀਦਾ ਹੈ। ਉਸ ਬੁਝਾਰਤ ਦਾ ਜਵਾਬ ਦੇ ਰਿਹਾ ਵੀ ਜਦੋਂ ਜ਼ਮੀਨ ਬੰਜਰ ਹੁੰਦੀ ਹੈ ਉਸ ਵੇਲੇ ਜਿਸ ਵੇ ਸਾਵਣ ਮਾਹ ਦਾ ਮੌਸਮ ਹੁੰਦਾ ਹੈ, ਸਾਵਣ ਦੀ ਬੱਦਲ ਹੁੰਦੇ ਨੇ ਤੇ ਉਹ ਜ਼ਬਰਦਸਤੀ ਉਸ ਤੇ ਵਸ ਕੇ ਉਸ ਬੰਜਰ ਜ਼ਮੀਨ ਤੇ ਵਸ ਕੇ ਉਹਨੂੰ ਜ਼ਬਰਦਸਤੀ ਹਮਲਾ ਕਰ ਦਿੰਦੇ ਨੇ ਤੇ ਉਹਦੇ ਵਿੱਚੋਂ ਦਬ ਘਾਹ ਨੜੀ ਤੇ ਦੁਨੀਆ ਜਹਾਨ ਦੇ ਬੂਟੇ ਪੈਦਾ ਹੋ ਜਾਂਦੇ ਨੇ। ਇਹ ਉਸ ਬੁਝਾਰਤ ਦਾ ਜਵਾਬ ਹੈ ਵੀ ਅਣ ਯਦੜੀ ਚਿੜੀ ਦਾ ਦੁੱਧ ਇਹ ਹੀ ਹੈ ਕਿ ਜਿਸ ਵੇਲੇ ਬੰਜਰ ਜ਼ਮੀਨ ਨੂੰ ਜ਼ਬਰਦਸਤੀ ਬਾਰਿਸ਼ ਹਮਲਾ ਕਰ ਦਿੰਦੀ ਹੈ ਤੇ ਆਪੇ ਆਪ ਉਹ ਫਿਰ ਫਸਲਾਂ ਤੇ ਪੈਦਾਵਾਰ ਦੇਣਾ ਸ਼ੁਰੂ ਹੋ ਜਾਂਦੀ ਹੈ। ਚੀਣਾ ਕੰਗਣੀ ਚੋਗ ਚਮੂੜਿਆਂ ਦੀ, ਜਿਹੜਾ ਨਿਤ ਗੁਮਿਆਰਾਂ ਦੇ ਛੜੀ ਦਾ ਨੀ। ਦੁੱਧ ਲਿਆ ਕੁਆਰੀ ਦਾ ਚੋ ਕੁੜੀਏ, ਐਲੇ ਪੀ ਜੇ ਬਾਪ ਨਾ ਲੜੀ ਦਾ ਨੀ। ਪਿਛਲੇ ਹਿੱਸੇ ਵਿੱਚ ਕੁੜੀਆਂ ਇਹ ਬੁਝਾਰਤ ਪਾਈ ਆਈ ਸੈਦਿਆ ਤੂੰ ਕੁਆਰੀ ਦਾ ਦੁੱਧ ਚੋ ਕੇ ਵਿਖਾ। ਉਹਦਾ ਜਵਾਬ ਦੇ ਰਿਹਾ ਸੈਦਾ ਬਈ ਚੀਣਾ ਜਿਹੜਾ ਛੜਨਾ ਬੜਾ ਮੁਸ਼ਕਲ ਹੁੰਦਾ ਹੈ। ਗੁਮਿਆਰਾਂ ਦੇ ਘਰ ਛੜਨੇ ਦਾ ਜ਼ਿਕਰ ਇਸ ਵਾਸਤੇ ਹੋਇਆ ਹੈ ਕਿ ਗੁਮਿਆਰਾਂ ਦੇ ਘਰ ਵੈਸੇ ਤਾਂ ਚੀਣਾ ਹਰ ਜਗ੍ਹਾ ਛੜਿਆ ਜਾਂਦਾ ਈ, ਗੁਮਿਆਰਾਂ ਦੇ ਘਰ ਕਿਉਂਕਿ ਜ਼ਿਆਦਾ ਗੁਮਿਆਰਾਂ ਦੇ ਘਰ ਛੜੀਂਦਾ ਈ ਉਹਨਾਂ ਨੂੰ ਹੁੰਦਾ ਈ ਫੱਕ ਦਾ ਲਾਲਚ, ਜਿਹੜੀ ਉਹਨਾਂ ਨੇ ਖੋਤਿਆਂ ਦੀ ਖੁਰਾਕ ਆਈ ਤੇ ਚੀਣਾ ਛੜਨਾ ਬੜਾ ਮੁਸ਼ਕਲ ਕੰਮ ਹੁੰਦਾ ਹੈ। ਉਸ ਨੂੰ ਉਹ ਨਾਲ ਉਹਦੇ ਇਸ ਚੀਜ਼ ਨਾਲ ਮਿਲਾ ਰਿਹਾ ਹੈ ਕਿ ਚੀਣਾ ਛੜਨਾ ਇੰਜ ਹੀ ਹੈ ਜਿਵੇਂ ਕੁਆਰੀ ਦਾ ਦੁੱਧ ਚੋਣਾ, ਐਡਾ ਔਖਾ ਕੰਮ ਹੈ। ਇਹ ਉਸ ਬੁਝਾਰਤ ਦਾ ਜਵਾਬ ਹੈ। ਸੂਈਆਂ ਸਾਵੀਆਂ ਨਾਲ ਬਹਾਰ ਤੇਰੀ, ਮੁਸ਼ਕ ਆਉਂਦਾ ਲੌਂਗਾਂ ਦੀ ਧੜੀ ਦਾ ਨੀ। ਖੰਡ ਪੁੜੀ ਦਾ ਦਛਣਾ ਦਿਆਂ ਤੈਨੂੰ, ਟਿੱਕਾ ਲਾਲ ਵਿੱਚ ਉਸ ਦੇ ਮੜੀ ਦਾ ਨੀ। ਇੱਥੇ ਹੁਣ ਉਹ ਪਿੱਛੇ ਹਿੱਸੇ ਵਿੱਚ ਇਹ ਬੁਝਾਰਤ ਕੁੜੀਆਂ ਪਾਈ ਆਈ ਸਨ ਖੰਡ ਪੁੜੀ ਦਾ ਦਛਣਾ ਦੇ, ਮਿੱਠੀ ਖੈਰਾਤ ਦਛਣਾ ਕਿ ਸਨ ਬੋਸਾ ਦੇ। ਤੇ ਸੈਦਾ ਦਾ ਪਿਆ ਬਈ ਸੂਈਆਂ ਸਾਵੀਆਂ ਕੱਪੜਿਆਂ ਵਿੱਚ ਤੇਰੀ ਬਹਾਰ ਲੱਗੀ ਹੋਈ ਹੈ ਤੇ ਤੇਰੀ ਧੜੀ ਵਿੱਚੋਂ ਲੌਂਗਾਂ ਦੀ ਖੁਸ਼ਬੂ ਪਈ ਹੁੰਦੀ ਹੈ। ਬਈ ਮਤਲਬ ਹੈ ਕਿ ਤੇਰੇ ਤੇ ਜੋਬਨ ਹੈ, ਬਹਾਰ ਹੈ। ਤੇ ਟਿੱਕਾ ਲਾਲ ਤੋਂ ਮੁਰਾਦ ਹੈ ਉਸ ਦੇ ਦੋ ਰੁਖਸਾਰ, ਉਸ ਦੀ ਸਾਰੀ ਦੀਆਂ ਗੱਲਾਂ। ਤੇ ਅੱਦਾ ਹੈ ਕਿ ਜਿਹੜਾ ਉਹ ਤੂੰ ਦਛਣਾ ਮੰਗਦੀ ਹੈ, ਮਿੱਠੀ ਖੈਰਾਤ ਬੋਸਾ ਮੰਗਦੀ ਹੈ, ਉਹ ਬੋਸੇ ਵਾਸਤੇ ਤੇਰੀਆਂ ਆਪਣੀਆਂ ਗੱਲਾਂ ਮੌਜੂਦ ਨੇ। ਇਹ ਉਸ ਦੀ ਗੱਲ ਦਾ ਜਵਾਬ ਹੋਇਆ। ਇੱਥੇ ਇੱਕ ਦਿਲ ਹੋ ਕੇ ਬੈਠ ਕੁੜੀਏ, ਜਿਵੇਂ ਮੁਰਗ ਵਿੱਚ ਪਿੰਜਰੇ ਤੜੀ ਦਾ ਨੀ। ਤੰਬੂ ਤਾਣ ਦਿੱਤਾ ਤੈਨੂੰ ਬਾਜ ਥੰਮਾ, ਮੇਲਾ ਵੇਖ ਲੈ ਧੌਂਕਲ ਤੇ ਜੜੀ ਦਾ ਨੀ। ਇੱਕ ਦਿਲ ਹੋ ਕੇ ਬਾਣਾ ਵੀ ਇੱਕ ਕਿਸਮ ਦੀ ਕੈਦ ਹੈ ਤੇ ਮੁਰਗ ਦਾ ਪਿੰਜਰੇ ਵਿੱਚ ਤੜਨਾ ਵੀ ਕੈਦ ਹੈ। ਪਿੰਜਰੇ ਦੀ ਸ਼ਕਲ ਤੰਬੂ ਦੀ ਤਰ੍ਹਾਂ ਹੁੰਦੀ ਹੈ। ਇਹ ਉਸ ਦਾ ਜਵਾਬ ਜਿਹੜਾ ਕੁੜੀਆਂ ਆਖਿਆ ਕਿ ਬਿਨਾਂ ਥੰਮਾਂ ਦੇ ਸਨ ਤੂੰ ਇਹ ਤੰਬੂ ਤਾਣ ਕੇ ਵਿਖਾ। ਉਹ ਦੱਸ ਰਿਹਾ ਕਿ ਇੱਕ ਦਿਲ ਹੋ ਕੇ ਬਾਣਾ ਵੀ ਕੈਦ ਹੈ ਤੇ ਮੁਰਗ ਜਿਵੇਂ ਉਹਦੇ 'ਚ ਤੜੇ ਆ ਇਹ ਵੀ ਕੈਦ ਹੈ। ਔਰ ਉਸ ਥੰਮਾਂ ਤੋਂ ਬਾਅਦ ਜਿਹੜੇ
ਜਿਹੜਾ ਹੈ ਤੰਬੂ, ਉਸ ਤੋਂ ਮੁਰਾਦ ਹੈ ਉਹ ਪਿੰਜਰਾ ਜਿਹਦੇ ਵਿੱਚ ਉਹ ਕੈਦ ਹੈ। ਤੇ ਮੇਲਾ ਵੇਖ ਲੈ ਧੌਂਕਲ ਤੇ ਝੜੀ ਦਾ ਨੀ। ਧੌਂਕਲ ਵਜ਼ੀਰਾਬਾਦ ਤੋਂ 2 ਕੋ ਦੂਰ ਇੱਕ ਮੌਜ਼ਾ ਹੈ ਤੇ ਉਹਦੇ ਵਿੱਚ ਇਬਾਦਤ ਖਾਨਾ ਆਈ ਪੀਰ ਰਾਓ ਸੈयद ਅਹਿਮਦ ਉਰਫ ਸੁਲਤਾਨ ਸਰਵਰ ਦਾ। ਇਹ ਉਸ ਤਰਫ ਹਵਾਲਾ ਹੈ ਕਿ ਤੂੰ ਉਹ ਵੇਖ ਲੈ ਮੇਲਾ। ਤੇ ਜੜੀ ਕਸ਼ਮੀਰ ਦਾ ਇੱਕ ਇਲਾਕਾ ਹੈ ਜਿੱਥੇ ਹਰ ਸਾਲ ਇੱਕ ਬੜਾ ਵੱਡਾ ਮੇਲਾ ਲੱਗਦਾ ਹੈ ਤੇ ਜਿੱਥੇ ਦੁਨੀਆ ਦਾ ਸਭ ਤੋਂ ਜ਼ਿਆਦਾ ਜੂਆ ਹੁੰਦਾ ਹੈ। ਕਿਹੜੀ ਗੱਲ ਤੋਂ ਜੀ ਮਤਲਾਉਣੀ ਹੈ, ਮਜ਼ਾ ਚੱਖ ਕੇ ਗਿਰੀ ਇੱਕ ਸੜੀ ਦਾ ਨੀ। ਬਿਨਾ ਬਲਦਾਂ ਦੇ ਖੂਹ ਬਜਾ ਦਿੱਤਾ, ਉਹ ਖੜਕਦਾ ਕਾਠ ਦੀ ਖੜੀ ਦਾ ਨੀ। ਹੁਣ ਸਿੱਧਾ ਆਖ ਰਿਹਾ ਜਿਹੜਾ ਕੁੜੀਆਂ ਆਖਿਆ ਕਿ ਸਨ ਬਿਨਾ ਡਗਿਆਂ ਤੋਂ ਖੂਹ ਚਲਾ ਕੇ ਵਿਖਾ, ਉਸ ਬੁਝਾਰਤ ਦਾ ਜਵਾਬ ਦੇ ਰਿਹਾ ਹੈ ਆਮ ਰਿਵਾਜ ਤੇ ਇਹ ਹੈ ਕਿ ਕਿਸੇ ਨੂੰ ਕਹਿ ਕਰਾਉਣੀ ਹੋਵੇ, ਉਲਟੀ ਕਰਾਉਣੀ ਹੋਵੇ ਤੇ ਉਸ ਨੂੰ ਇੱਕ ਦਵਾਈ ਦਿੱਤੀ ਜਾਂਦੀ ਹੈ ਜਿਸ ਨਾਲ ਉਹਦੀ ਕਹਿ ਹੁੰਦੀ ਹੈ। ਲੇਕਿਨ ਤੇਰਾ ਬਗੈਰ ਦਵਾਈ ਤੋਂ ਦਿਲ ਮਤਲਾ ਰਿਹਾ ਹੈ, ਦਿਲ ਦੀ ਧੜਕਣ ਤੇਜ਼ ਹੋ ਗਈ ਹੈ, ਜੀ ਤੇਰਾ ਬੁਰਾ ਹੋ ਰਿਹਾ ਹੈ, ਤੈਨ ਕਹਿ ਹੋ ਰਹੀ ਹੈ। ਇਹ ਬਿਨਾ ਬਲਦਾਂ ਦੇ ਖੂਹ ਭਜਣਾ, ਯਾਨੀ ਦਿਲ ਤੇਰਾ ਭਜਣਾ ਸ਼ੁਰੂ ਹੋ ਗਿਆ, ਤੈਨ ਕਹਿ ਹੋਣਾ ਸ਼ੁਰੂ ਹੋ ਗਈ ਹੈ। ਇਹ ਬਿਨਾ ਬਲਦਾਂ ਤੋਂ ਬਿਨਾ ਡਗਿਆਂ ਤੋਂ ਖੂਹ ਦਾ ਭਜਣਾ ਹੈ। ਜਬ ਨਾਲ ਹੈ ਬੁੱਕ ਭਰ छैल ਕੁੜੀਏ, ਬੂਟਾ ਪੱਟ ਕੇ ਜ਼ਿੱਦਾਂ ਤੇ ਅੜੀ ਦਾ ਨੀ। ਹੋਰ ਕੌਣ ਹੈ ਨੀ ਜਿਹੜੀ ਮੁਨਸ ਮੰਗੇ, ਅਸਾਂ ਮੁਨਸ ਆਂਦਾ ਜੋੜ ਜੜੀ ਦਾ ਨੀ। ਅਸਾਂ ਬਾਲ ਕਸੀਰੇ ਦਾ ਮੁਨਸ ਆਂਦਾ, ਟੱਪ ਟੱਪ ਤੇਰੇ ਉੱਤੇ ਚੜੀ ਦਾ ਨੀ। ਚੱਖਾ ਬੂ ਤੇ ਹਿੰਦੁਸਤਾਨ ਅੰਦਰ, ਹਕਮਤ ਪੈਰ ਦੇ ਨੌ ਦੀ ਚੜੀ ਦਾ ਨੀ। ਸੈਦਾ ਦਾ ਕਿ ਤੇਰੇ ਵਾਸਤੇ ਅਸਾਂ ਮੁਨਸ ਆਂਦਾ ਏ ਢੂੰਡ ਕੇ, ਕਸੀਰੇ ਦਾ ਦਮੜੀ ਦਾ ਮੁਨਸ ਤੇਰੇ ਵਾਸਤੇ ਆਂਦਾ ਹੈ। ਚੱਖਾ ਬੂ ਦਾ ਕਿਲਾ ਕਦੀਮ ਜ਼ਮਾਨੇ ਵਿੱਚ ਕੌਰਵ ਪਾਂਡੂ ਰਾਜਿਆਂ ਦੇ ਬਾਪ ਦਾ ਬਣਾਇਆ ਹੋਇਆ ਕੌਰਵ ਛੀਰ ਯਾਨੀ ਥਾਨੇਸਰ ਵਿੱਚ ਇੱਕ ਬੜਾ ਪੁਰਪੇਚ ਰਸਤਿਆਂ ਵਾਲਾ ਕਿਲਾ ਹੈ। ਅਬ ਮਨੂ ਜਿਹੜਾ ਭੀਮ ਸੈਨ ਦਾ ਪੁੱਤਰ ਆਈ, ਜਿਹੜਾ ਭੀਮ ਸੈਨ ਜਿਹੜਾ ਪਾਂਡੂ ਦੀ ਔਲਾਦ ਆਈ, ਉਹ ਹੰਬਾਦਤ ਦੀ ਧੀ ਹੜੰਬਾ ਦੰਤੀ ਦੇ ਸ਼ਿਕਮ ਚੋਂ ਆਈ। ਇਹ ਰਾਜਾ ਕਰਨ ਅਰਜਨ ਦਾ ਸੁਤੇਲਾ ਭਾਈ ਆਈ। ਅਬ ਮਨੂ ਜਿਹੜਾ ਹੈ ਅਰਜਨ ਦੀ ਮਾਂ ਦੇ ਪੇਟ ਵਿੱਚੋਂ ਪੈਦਾ ਹੋਇਆ ਹੀ ਉਸ ਵੇਲੇ ਜਿਸ ਵੇਲੇ ਉਹ ਕੁਆਰੀ ਆਈ। ਉਸ ਦੀ ਵਾਲਦਾ ਜਿਹੜੀ ਹੈ ਉਹ ਸੂਰਜ ਦੇਵਤਾ ਦੀ ਬੜੀ ਤਪੱਸਿਆ ਕੀਤੀ ਤੇ ਸੂਰਜ ਦੇਵਤਾ ਨੇ ਨੁਤਫਾ ਉਹਦੇ ਕੰਨ ਦੀ ਰਾਹੀਂ ਯਾਨੀ ਕੁਆਰੇ ਹੁੰਦਿਆਂ ਸੂਰਜ ਦੇਵਤਾ ਨੇ ਨੁਤਫਾ ਉਹਦੀ ਮਾਂ ਦੇ ਕੰਨ ਰਾਹੀਂ ਉਹਦੇ ਰਹਿਮ ਵਿੱਚ ਪਹੁੰਚਾਇਆ। ਇਸ ਵਾਸਤੇ ਹੀ ਉਸ ਨੂੰ ਕਰਨ ਯਾਨੀ ਕੰਨ ਦੇ ਰਾਹੋਂ ਦਾਖਲ ਸ਼ੁਦਾ ਆਖਦੇ ਨੇ। ਤੇ ਇਹ ਕਰਨ ਅਰਜਨ ਤੇ ਅਰਜਨ ਦੇ ਭਾਈਆਂ ਦਾ ਦੁਸ਼ਮਣ ਆ। ਜਦੋਂ ਕੌਰਵ ਛਿੱਤਰ ਵਿੱਚ ਕੌਰਵ ਪਾਂਡੂਆਂ ਦੀ ਆਪਸ 'ਚ ਲੜਾਈ ਹੋਈ ਤੇ ਸਭ ਤੋਂ ਪਹਿਲਾਂ ਅਭਮਨੂ ਕਰਨ ਜਿਹੜਾ ਹੈ ਉਹ ਕਿਲਾ ਨਸ਼ੀਨ ਰਾਜਾ ਨੂੰ ਮਾਰਨ ਵਾਸਤੇ ਉਹਦੇ ਕਿਲੇ ਵਿੱਚ ਵੜਿਆ ਤੇ ਵੜ ਕੇ ਉਸ ਨੂੰ ਮਾਰ ਕੇ ਸਾੜ ਦਿੱਤਾ। ਇਸ ਵਾਸਤੇ ਇਸ ਕਿਲੇ ਦਾ ਨਾਂ ਪੈ ਗਿਆ ਅਛਤਾ ਅਭਮਨੂ ਤੇ ਜਿਹੜਾ ਬਾਅਦ ਵਿੱਚ ਵਿਗੜ ਕੇ ਤੇ ਰਹਿ ਗਿਆ ਚੱਖਾ ਬੂ। 9 ਦਾ ਮਹੀਨਾ ਨਾਖਨ ਹੁੰਦਾ ਹੈ, ਚੜੀ ਜਿਹੜੀ ਇੱਕ ਨਾਖਨ ਦੀ ਟੁੱਟੀ ਇੱਕ ਪਾਸੇ ਨਿਕਲੀ ਹੋਈ ਸ਼ਾਖ ਹੁੰਦੀ ਹੈ ਚੜੀ, ਉਸ ਨੂੰ ਆਖਦੇ ਨੇ। ਫੱਟੀ ਹੋਈ ਸ਼ਾਖ ਜਿਹੜੀ ਨਾਖਨ ਦੀ ਹੁੰਦੀ ਹੈ ਤੇ ਪੈਰ ਦੀ ਨਾਖਨ ਦੀ ਫੱਟੀ ਹੋਈ ਉਸ ਚੜੀ ਨੂੰ ਇਹ ਦੱਸਿਆ ਗਿਆ ਕਿ ਇਹ ਇੱਕ ਬਹੁਤ ਵੱਡੀ ਭਾਰੀ ਇੱਲਤ ਹੈ। ਇਸ ਤੋਂ ਮੁਰਾਦ ਇੱਕ ਇੱਲਤ ਮੁਰਾਦ ਹੈ। ਸੈਦਾ ਆਖ ਰਿਹਾ ਹੈ ਬਈ ਅਸੀਂ ਇੱਕ ਦਮੜੀ ਦਾ ਖਾਵਨ ਤੇਰੇ ਵਸ ਢੂੰਡ ਕੇ ਲੈ ਆਏ ਹਾਂ ਜਿਹੜਾ ਕਿ ਤੇਰੇ ਉੱਤੇ ਟੱਪ ਕੇ ਚੜਦਾ ਹੈ। ਤੇ ਚੱਖਾ ਬੂ ਹਿੰਦੁਸਤਾਨ ਵਿੱਚ ਜਿਹੜਾ ਉਹ ਬੜਾ ਪੁਰਪੇਚ ਉਹ ਕਿਲਾ ਇੰਜ ਬਣਿਆ ਹੈ ਕਿ ਉਹਦੇ ਵਿੱਚ ਜਿਹੜਾ ਅੰਦਰ ਟੁਰ ਜਾਵੇ ਆ ਉਸ ਦਾ ਬਾਹਰ ਆਉਣਾ ਮੁਸ਼ਕਿਲ ਹੈ, ਜਿਹੜਾ ਬਾਹਰ ਹੁੰਦਾ ਹੈ ਉਸ ਦਾ ਅੰਦਰ ਜਾਣਾ ਮੁਸ਼ਕਿਲ ਹੈ। ਯਾਨੀ ਉਹ ਇੱਕ ਬਹੁਤ ਵੱਡੀ ਪਹੇਲੀ ਆ। ਇਵੇਂ ਅਸਾਂ ਜਿਵੇਂ ਤੇਰੇ ਵਾਸਤੇ ਖਾਮਦ ਲੈ ਕੇ ਆਂਦਾ ਹੈ, ਜਿਵੇਂ ਅਸਾਂ ਚੱਖਾ ਬੂ ਦੇ ਉਸ ਕਿਲੇ ਵਿੱਚੋਂ ਕੱਢ ਕੇ ਲੈ ਆਂਦਾ ਹੈ। ਬਾਕੀ ਪਹੇਲੀਆਂ ਦਾ ਜਵਾਬ ਅਗਲੇ ਹਿੱਸੇ ਵਿੱਚ ਆਏਗਾ।